ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇੱਕ ਟਿਕਟੋਕਰ ਸੀਗਾ ਰਿਚਰਡ ਐਲੇ ਕਰਕੇ ਇੱਕ ਬੰਦਾ ਆ। ਉਹ ਉਸ ਦੇ ਉਲਟ ਲਾਸੂਟ ਲਿਆਂਦਾ ਗਿਆ ਸੀ। ਪਹਿਲਾਂ ਤਾਂ ਉਹਦੇ ਤੇ ਇਹ ਦੋਸ਼ ਲਾਏ ਗਏ ਸੀਗੇ ਵੀ ਇਹਨੇ ਸ਼ਾਇਦ ਗੱਡੀ ਦੇ ਨਾਲ ਆਈਸ ਵਾਲਿਆਂ ਨੂੰ ਰੋਕਿਆ, ਫਿਰ ਇਹਦੇ ਤੇ ਗੋਲੀ ਵੀ ਜਿਹੜੀ ਉਹ ਲੱਗੀ ਸੀਗੀ ਤੇ ਇਹਦੇ ਉਲਟ ਹੀ ਬਾਅਦ ਚ ਆਈਸ ਵਾਲਿਆਂ ਨੇ ਕੇਸ ਜਿਹੜਾ ਉਹ ਕਰ ਦਿੱਤਾ ਸੀਗਾ। ਜਦ ਇਹ ਥੋੜੇ ਦਿਨ ਪਹਿਲਾਂ ਫੈਡਰਲ ਜੱਜ ਦੇ ਮੂਹਰੇ ਇਹ ਇੰਡਾਈਟਮੈਂਟ ਪੇਸ਼ ਕੀਤੀ ਗਈ ਇਸ ਟਿਕਟੋਕਰ ਦੇ ਉਲਟ ਜਿਹਦੇ ਗੋਲੀ ਲੱਗੀ ਸੀ ਆਈਸ ਦੇ ਦੁਆਰਾ, ਜੱਜ ਨੇ ਡਿਸਮਿਸ ਕਰ ਦਿੱਤੀ ਇੰਡਾਈਟਮੈਂਟ। ਜੱਜ ਨੇ ਕਿਹਾ ਵੀ ਜਿਹੜਾ ਰਿਚਰਡ ਆ, ਉਸ ਨੂੰ ਉਹਦੇ ਲਾਇਰਸ ਤੱਕ ਹੀ ਜਿਹੜੀ ਗੱਲਬਾਤ ਆ ਐਕਸੈਸ ਹੀ ਜਿਹੜਾ ਉਹ ਨਹੀਂ ਕਰਨ ਦਿੱਤਾ ਗਿਆ ਡਿਟੈਂਸ਼ਨ ਦੇ ਵਿੱਚ। ਤੇ ਕਹਿੰਦੇ ਵੀ ਜਿਹੜੀ ਸਰਕਾਰ ਆ, ਜਿਹੜੀ ਡਿਸਕਵਰੀ ਡੈਡਲਾਈਨਸ ਆ, ਉਸ ਨੂੰ ਫੋਲੋ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈਗੀ ਹੈ, ਜਿਸ ਦੇ ਵਿੱਚ ਬੋਡੀ ਕੈਮਰਾ ਫੁਟੇਜ ਦਿਖਾਉਣ ਦੀ ਉਹਨਾਂ ਨੇ ਗੱਲ ਜਿਹੜੀ ਉਹ ਦਿੱਤੀ ਸੀਗੀ। ਸੋ ਇਹ ਟਿਕਟੋਕਰ ਰੀਸੈਂਟਲੀ ਐਲਏ ਸਾਈਡ ਦੇ ਵਿੱਚ ਮਸ਼ਹੂਰ ਜ਼ਿਆਦਾ ਹੋਇਆ ਸੀਗਾ ਵੀ ਜਿੱਥੇ ਜਿੱਥੇ ਵੀ ਆਈਸ ਦੀ ਐਕਟੀਵਿਟੀ ਹੁੰਦੀ ਸੀ, ਇਹ ਉੱਥੇ ਉੱਥੇ ਪਹੁੰਚ ਕੇ ਉੱਥੋਂ ਲਾਈਵ ਸਟ੍ਰੀਮਿੰਗ ਕਰਦਾ ਹੁੰਦਾ ਸੀਗਾ। ਹੁਣ ਜਿੱਦਾਂ ਤੁਸੀਂ ਪਹਿਲੀ ਖਬਰ ਦੇ ਵਿੱਚ ਦੱਸਿਆ ਵੀ ਕਹਿੰਦੇ ਵੀ ਫੋਟੋ ਖਿੱਚਣੀ, ਵੀਡੀਓ ਬਣਾਉਣੀ, ਉਸ ਨੂੰ ਬੇਸਿਕਲੀ ਗਲਤ ਕੀਤਾ ਜਾ ਰਿਹਾ। ਇਹ ਅਮਰੀਕਾ ਦੇ ਵਿੱਚ ਇਦਾਂ ਤਾਂ ਜਿਹੜਾ ਉਹ ਨਹੀਂ ਸੀਗਾ। ਜੇ ਇਦਾਂ ਕਰੋਗੇ ਫਿਰ ਤਾਂ ਭਾਈ ਹੌਲੀ ਹੌਲੀ ਕੁਛ ਵੀ ਕਰਨ ਤੋਂ ਜਿਹੜਾ ਤੁਹਾਨੂੰ ਨਾ ਜਿਹੜੀ ਉਹ ਕਰ ਦਿੱਤੀ ਜਿਹੜੀ ਉਹ ਜਾਊਗੀ। ਪਿਛਲੇ ਉਹਨਾਂ ਮਹੀਨਿਆਂ ਦੇ ਵਿੱਚ ਅਕਤੂਬਰ 'ਚ ਟ੍ਰਿਸ਼ੀਆ ਮੈਕਲਾਫਲਿਨ ਜਿਹੜੇ ਨੇ ਅਸਿਸਟੈਂਟ ਸੈਕਟਰੀ DHS ਦੇ, ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਰਿਚਰਡ ਐਲੇ ਦੇ ਉਲਟ ਵੀ ਕਹਿੰਦੇ ਵੀ ਇਹਨੇ ਵੈਪਨਾਈਜ਼ ਕਰ ਲਈ ਸੀ ਆਪਣੀ ਵਹੀਕਲ ਤੇ ਲਾ ਐਨਫੋਰਸਮੈਂਟ ਦੀ ਗੱਡੀ ਦੇ ਵਿੱਚ ਇਸਨੇ ਆਪਣੀ ਗੱਡੀ ਨੂੰ ਜਿਹੜਾ ਉਹ ਮਾਰਿਆ ਸੀ ਤੇ ਭੱਜਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਤੇ ਕਹਿੰਦੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਸੀਗਾ ਵੀ ਪਬਲਿਕ ਤੇ ਲਾ ਐਨਫੋਰਸਮੈਂਟ ਦੀ ਸੇਫਟੀ ਨੂੰ ਖਤਰਾ ਆ, ਤੇ ਫਿਰ ਡਿਫੈਂਸਿਵ ਸ਼ਾਟ ਜਿਹੜੇ ਇਸ ਦੇ ਉੱਤੇ ਚਲਾ ਦਿੱਤੇ ਸੀਗੇ। ਤੇ ਆਈ ਥਿੰਕ ਇਸ ਦੀ ਬਾਹ ਦੇ ਵਿੱਚ ਗੋਲੀ ਜਿਹੜੀ ਉਹ ਲੱਗੀ ਸੀ, ਐਲਬੋ ਦੇ ਵਿੱਚ ਗੋਲੀ ਜਿਹੜੀ ਉਹ ਲੱਗੀ ਸੀ। ਸੋ ਉਹੀ ਟਾਈਮ ਸੀਗਾ ਹਰਜੋਤ ਸਿੰਘ, ਯਾਦ ਹੈ ਜਦੋਂ ਯੂਐਸ ਮਾਰਸ਼ਲ ਸਰਵਿਸ, ਯੂਐਸ ਮਾਰਸ਼ਲ ਵਾਲੇ ਦੇ ਵੀ ਗੋਲੀ ਜਿਹੜੀ ਉਹ ਲੱਗੀ ਸੀ। ਉਹ ਇਹੀ ਘਟਨਾ ਸੀਗੀ ਜਿਹਦੇ ਵਿੱਚ ਯੂਐਸ ਮਾਰਸ਼ਲ ਦੇ ਵੀ ਗੋਲੀ ਲੱਗੀ ਸੀ ਤੇ ਰਿਚਰਡ ਐਲੇ ਦੇ ਵੀ ਗੋਲੀ ਲੱਗੀ ਸੀ। ਪਰ ਇਸ ਦੇ ਉਲਟ ਜਿਹੜੀ ਇੰਡਾਈਟਮੈਂਟ ਲਿਆਂਦੀ ਗਈ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਦੁਆਰਾ, ਉਸ ਨੂੰ ਰੱਦ ਜਿਹੜਾ ਆ ਫੈਡਰਲ ਜੱਜ ਨੇ ਕਰ ਦਿੱਤਾ, ਇਹ ਕਹਿ ਕੇ ਵੀ ਤੁਸੀਂ ਜਿਹੜੇ ਐਵੀਡੈਂਸ ਆ ਤੇ ਜਿਹੜੀ ਡਿਸਕਵਰੀ ਦੇ ਲਈ ਜੋ ਤੁਹਾਨੂੰ ਆਖਿਆ ਗਿਆ ਸੀ ਬੋਡੀ ਕੈਮਰਾ ਫੁਟੇਜ ਵਗੈਰਾ, ਉਹ ਤੁਸੀਂ ਨਹੀਂ ਪੇਸ਼ ਕੀਤੀ ਤੇ ਡਿਟੈਂਸ਼ਨ 'ਚ ਜਦ ਇਸ ਨੂੰ ਸੀਗਾ ਤੇ ਇਸ ਨੂੰ ਇਹਦੇ ਵਕੀਲ ਦੇ ਨਾਲ ਗੱਲ ਕਰਨ ਤੋਂ ਤੁਸੀਂ ਨਾ ਕਰ ਦਿੱਤੀ ਸੀ। ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇੱਕ ਟਿਕਟੋਕਰ ਸੀਗਾ ਰਿਚਰਡ ਐਲੇ ਕਰਕੇ ਇੱਕ ਬੰਦਾ ਆ। ਉਹ ਉਸ ਦੇ ਉਲਟ ਲਾਸੂਟ ਲਿਆਂਦਾ ਗਿਆ ਸੀ। ਪਹਿਲਾਂ ਤਾਂ ਉਹਦੇ ਤੇ ਇਹ ਦੋਸ਼ ਲਾਏ ਗਏ ਸੀਗੇ ਵੀ ਇਹਨੇ ਸ਼ਾਇਦ ਗੱਡੀ ਦੇ ਨਾਲ ਆਈਸ ਵਾਲਿਆਂ ਨੂੰ ਰੋਕਿਆ, ਫਿਰ ਇਹਦੇ ਤੇ ਗੋਲੀ ਵੀ ਜਿਹੜੀ ਉਹ ਲੱਗੀ ਸੀਗੀ ਤੇ ਇਹਦੇ ਉਲਟ ਹੀ ਬਾਅਦ ਚ ਆਈਸ ਵਾਲਿਆਂ ਨੇ ਕੇਸ ਜਿਹੜਾ ਉਹ ਕਰ ਦਿੱਤਾ ਸੀਗਾ। ਜਦ ਇਹ ਥੋੜੇ ਦਿਨ ਪਹਿਲਾਂ ਫੈਡਰਲ ਜੱਜ ਦੇ ਮੂਹਰੇ ਇਹ ਇੰਡਾਈਟਮੈਂਟ ਪੇਸ਼ ਕੀਤੀ ਗਈ ਇਸ ਟਿਕਟੋਕਰ ਦੇ ਉਲਟ ਜਿਹਦੇ ਗੋਲੀ ਲੱਗੀ ਸੀ ਆਈਸ ਦੇ ਦੁਆਰਾ, ਜੱਜ ਨੇ ਡਿਸਮਿਸ ਕਰ ਦਿੱਤੀ ਇੰਡਾਈਟਮੈਂਟ। ਜੱਜ ਨੇ ਕਿਹਾ ਵੀ ਜਿਹੜਾ ਰਿਚਰਡ ਆ, ਉਸ ਨੂੰ ਉਹਦੇ ਲਾਇਰਸ ਤੱਕ ਹੀ ਜਿਹੜੀ ਗੱਲਬਾਤ ਆ ਐਕਸੈਸ ਹੀ ਜਿਹੜਾ ਉਹ ਨਹੀਂ ਕਰਨ ਦਿੱਤਾ ਗਿਆ ਡਿਟੈਂਸ਼ਨ ਦੇ ਵਿੱਚ। ਤੇ ਕਹਿੰਦੇ ਵੀ ਜਿਹੜੀ ਸਰਕਾਰ ਆ, ਜਿਹੜੀ ਡਿਸਕਵਰੀ ਡੈਡਲਾਈਨਸ ਆ, ਉਸ ਨੂੰ ਫੋਲੋ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈਗੀ ਹੈ, ਜਿਸ ਦੇ ਵਿੱਚ ਬੋਡੀ ਕੈਮਰਾ ਫੁਟੇਜ ਦਿਖਾਉਣ ਦੀ ਉਹਨਾਂ ਨੇ ਗੱਲ ਜਿਹੜੀ ਉਹ ਦਿੱਤੀ ਸੀਗੀ। ਸੋ ਇਹ ਟਿਕਟੋਕਰ ਰੀਸੈਂਟਲੀ ਐਲਏ ਸਾਈਡ ਦੇ ਵਿੱਚ ਮਸ਼ਹੂਰ ਜ਼ਿਆਦਾ ਹੋਇਆ ਸੀਗਾ ਵੀ ਜਿੱਥੇ ਜਿੱਥੇ ਵੀ ਆਈਸ ਦੀ ਐਕਟੀਵਿਟੀ ਹੁੰਦੀ ਸੀ, ਇਹ ਉੱਥੇ ਉੱਥੇ ਪਹੁੰਚ ਕੇ ਉੱਥੋਂ ਲਾਈਵ ਸਟ੍ਰੀਮਿੰਗ ਕਰਦਾ ਹੁੰਦਾ ਸੀਗਾ। ਹੁਣ ਜਿੱਦਾਂ ਤੁਸੀਂ ਪਹਿਲੀ ਖਬਰ ਦੇ ਵਿੱਚ ਦੱਸਿਆ ਵੀ ਕਹਿੰਦੇ ਵੀ ਫੋਟੋ ਖਿੱਚਣੀ, ਵੀਡੀਓ ਬਣਾਉਣੀ, ਉਸ ਨੂੰ ਬੇਸਿਕਲੀ ਗਲਤ ਕੀਤਾ ਜਾ ਰਿਹਾ। ਇਹ ਅਮਰੀਕਾ ਦੇ ਵਿੱਚ ਇਦਾਂ ਤਾਂ ਜਿਹੜਾ ਉਹ ਨਹੀਂ ਸੀਗਾ। ਜੇ ਇਦਾਂ ਕਰੋਗੇ ਫਿਰ ਤਾਂ ਭਾਈ ਹੌਲੀ ਹੌਲੀ ਕੁਛ ਵੀ ਕਰਨ ਤੋਂ ਜਿਹੜਾ ਤੁਹਾਨੂੰ ਨਾ ਜਿਹੜੀ ਉਹ ਕਰ ਦਿੱਤੀ ਜਿਹੜੀ ਉਹ ਜਾਊਗੀ। ਪਿਛਲੇ ਉਹਨਾਂ ਮਹੀਨਿਆਂ ਦੇ ਵਿੱਚ ਅਕਤੂਬਰ 'ਚ ਟ੍ਰਿਸ਼ੀਆ ਮੈਕਲਾਫਲਿਨ ਜਿਹੜੇ ਨੇ ਅਸਿਸਟੈਂਟ ਸੈਕਟਰੀ DHS ਦੇ, ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਰਿਚਰਡ ਐਲੇ ਦੇ ਉਲਟ ਵੀ ਕਹਿੰਦੇ ਵੀ ਇਹਨੇ ਵੈਪਨਾਈਜ਼ ਕਰ ਲਈ ਸੀ ਆਪਣੀ ਵਹੀਕਲ ਤੇ ਲਾ ਐਨਫੋਰਸਮੈਂਟ ਦੀ ਗੱਡੀ ਦੇ ਵਿੱਚ ਇਸਨੇ ਆਪਣੀ ਗੱਡੀ ਨੂੰ ਜਿਹੜਾ ਉਹ ਮਾਰਿਆ ਸੀ ਤੇ ਭੱਜਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਤੇ ਕਹਿੰਦੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਸੀਗਾ ਵੀ ਪਬਲਿਕ ਤੇ ਲਾ ਐਨਫੋਰਸਮੈਂਟ ਦੀ ਸੇਫਟੀ ਨੂੰ ਖਤਰਾ ਆ, ਤੇ ਫਿਰ ਡਿਫੈਂਸਿਵ ਸ਼ਾਟ ਜਿਹੜੇ ਇਸ ਦੇ ਉੱਤੇ ਚਲਾ ਦਿੱਤੇ ਸੀਗੇ। ਤੇ ਆਈ ਥਿੰਕ ਇਸ ਦੀ ਬਾਹ ਦੇ ਵਿੱਚ ਗੋਲੀ ਜਿਹੜੀ ਉਹ ਲੱਗੀ ਸੀ, ਐਲਬੋ ਦੇ ਵਿੱਚ
ਗੋਲੀ ਜਿਹੜੀ ਉਹ ਲੱਗੀ ਸੀ। ਸੋ ਉਹੀ ਟਾਈਮ ਸੀਗਾ ਹਰਜੋਤ ਸਿੰਘ ਜੀ, ਯਾਦ ਹੈ ਜਦੋਂ ਯੂਐਸ ਮਾਰਸ਼ਲ ਸਰਵਿਸ ਯੂਐਸ ਮਾਰਸ਼ਲ ਵਾਲੇ ਦੇ ਵੀ ਗੋਲੀ ਜਿਹੜੀ ਉਹ ਲੱਗੀ ਸੀ, ਉਹ ਇਹੀ ਘਟਨਾ ਸੀਗੀ ਜਿਹਦੇ ਵਿੱਚ ਯੂਐਸ ਮਾਰਸ਼ਲ ਦੇ ਵੀ ਗੋਲੀ ਲੱਗੀ ਸੀ ਤੇ ਰਿਚਰਡ ਐਲੇ ਦੇ ਵੀ ਗੋਲੀ ਲੱਗੀ ਸੀ। ਪਰ ਇਸ ਦੇ ਉਲਟ ਜਿਹੜੀ ਇੰਡਾਈਟਮੈਂਟ ਲਿਆਂਦੀ ਗਈ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਦੁਆਰਾ, ਉਸ ਨੂੰ ਰੱਦ ਜਿਹੜਾ ਆ ਫੈਡਰਲ ਜੱਜ ਨੇ ਕਰ ਦਿੱਤਾ, ਇਹ ਕਹਿ ਕੇ ਵੀ ਤੁਸੀਂ ਜਿਹੜੇ ਐਵੀਡੈਂਸ ਆ ਤੇ ਜਿਹੜੀ ਡਿਸਕਵਰੀ ਦੇ ਲਈ ਜੋ ਤੁਹਾਨੂੰ ਆਖਿਆ ਗਿਆ ਸੀ ਬੋਡੀ ਕੈਮਰਾ ਫੁਟੇਜ ਵਗੈਰਾ, ਉਹ ਤੁਸੀਂ ਨਹੀਂ ਪੇਸ਼ ਕੀਤੀ ਤੇ ਡਿਟੈਂਸ਼ਨ 'ਚ ਜਦ ਇਸ ਨੂੰ ਸੀਗਾ ਤੇ ਇਸ ਨੂੰ ਇਹਦੇ ਵਕੀਲ ਦੇ ਨਾਲ ਗੱਲ ਕਰਨ ਤੋਂ ਤੁਸੀਂ ਨਾ ਕਰ ਦਿੱਤੀ ਸੀ।